ਰਾਣਾ ਇਜਾਜ਼ ਗੱਲ ਕਰ ਰਹੇ ਹਾਂ ਜੀ। ਕੌਣ ਰਾਣਾ ਇਜਾਜ਼? ਤੁਸੀਂ ਕਸਾਈ ਹੋ ਨਾ ਜੀ? अम्मी मैं चीजी खानी है। तो उन्हें कहता शट अप, चीजी खानी है, आपको नहीं दूंगी लेकर। आप कहो मैंने स्टोर पे जाना है। एवी मोहताज है एक बंदा, पता है वो बैग अगे रख के बैठा है, उन्हें क्या फलानी कुड़ी पाउनी है, उन्हें वही कुड़ी पा किसी परेशानी च मैं किद्दां फोन कर सकदा यार, मैं किसी बंदे नूं क्यों डिस्टर्ब करांगा? वो मरीज है, परेशान है, मैं मजीद उन्हें क्यों परेशान करांगा? मेरा तो काम खुशियां वंडना है ना जी। यार 2-4 करोड़ हैगा, चलो मौजा करते हैं, चल के फिल्म बनाने या ड्रामा लाने, बहुत सारा शुगर लगा रहता है एवें। अस्सलाम वालेकुम दोस्तों, मैं नासिर ढिल्लों। तुसीं इस वेले साडे नाल जुड़े हो पंजाबी लहर यूट्यूब चैनल, ਉਹਦੇ ਨਾਲ ਸਾਨੂੰ ਤੁਸੀਂ ਪੰਜਾਬ ਟੂਡੇ ਤੇ ਵੀ ਵੇਖ ਸਕਦੇ ਹੋ। ਪੰਜਾਬ ਦੀ ਗੱਲ ਕਰੀਏ, ਪੰਜਾਬੀਅਤ ਦੀ ਗੱਲ ਕਰੀਏ, ਪੰਜਾਬ 'ਚ ਰਹਿਣ ਵਾਲੇ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ, ਉਹਨਾਂ ਲੋਕਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਦੇ ਰਹੀਦਾ। ਮੋਸਟਲੀ ਅਸੀਂ ਆਪਣੇ ਪ੍ਰੋਗਰਾਮਸ ਜਿਹੜੇ ਆ ਪਾਰਟੀਸ਼ਨ 'ਤੇ ਕਰੀਦੇ ਜਾਂ ਲੋਕ ਜਿਹੜੇ 47 ਤੋਂ ਹੁਣ ਤੱਕ ਦੇ ਜਿਹੜੇ ਵਿਛੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰੀਦੀ ਹੈ। ਨਾਲ ਦੀ ਨਾਲ ਆਪਣੇ ਪੰਜਾਬ ਦੀ ਮਾਂ ਬੋਲੀ ਪੰਜਾਬੀ ਦੀ ਗੱਲ ਜ਼ਰੂਰ ਕਰਦੇ ਰਹੀਦਾ। ਸੋ ਸਾਡੇ ਨਾਲ ਅੱਜ ਨੇ ਇੱਕ ਬਹੁਤ ਖੂਬਸੂਰਤ ਸ਼ਖਸੀਅਤ ਰਾਣਾ ਇਜਾਜ਼ ਸਾਹਿਬ। ਰਾਣਾ ਇਜਾਜ਼ ਸਾਹਿਬ ਨੇ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਪੂਰੀ ਦੁਨੀਆ 'ਤੇ ਆਪਣੇ ਪ੍ਰੋਗਰਾਮ ਦੇ ਰਾਹੀਂ ਲੋਕਾਂ ਦੇ ਚਿਹਰਿਆਂ 'ਤੇ ਹੱਸੀ ਮੁਸਕਰਾਹਟ ਲਿਆ ਕੇ ਆਪਣੀ ਜਿੱਥੇ ਪੰਜਾਬ ਦਾ ਆਪਣੀ ਬੋਲੀ ਦਾ ਜੇ ਆਪਾਂ ਗੱਲ ਕਰ ਲਈਏ ਸਾਰੀ ਦੁਨੀਆ ਤੱਕ ਪਹੁੰਚਾਈ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਉਹ ਬੜੀ ਮਿੱਠੀ ਤੇ ਸੋਹਣੀ ਜ਼ੁਬਾਨ ਆ। ਉਹਨੂੰ ਕਾਮੇਡੀ ਵੱਲ ਲੈ ਜਾਓ, ਬਿਲਕੁਲ ਦੂਜੇ ਪਾਸੇ ਲੈ ਜਾਓ, ਜਿਸ ਤਰ੍ਹਾਂ ਮਰਜ਼ੀ ਇਹਨੂੰ ਇਸਤੇਮਾਲ ਕਰ ਲਓ। ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬੀ ਦੇ ਵਿੱਚ ਉਨੀ ਵਸਤ ਨਹੀਂ ਹੈ, ਉਹ ਸਾਡੇ ਬਾਬਿਆਂ ਨੂੰ ਪੜ੍ਹ ਕੇ ਵੇਖ ਲੈਣ, ਰਾਣਾ ਇਜਾਜ਼ ਸਾਹਿਬ ਦੇ ਪ੍ਰੋਗਰਾਮ ਜਿਹੜੇ ਉਹ ਸੁਣ ਕੇ ਵੇਖ ਲੈਣ ਕਿ ਕਿਸ ਤਰ੍ਹਾਂ ਪੰਜਾਬੀ ਜ਼ੁਬਾਨ ਦਾ ਜਿਹੜਾ ਅਸਰ ਉਹ ਦੂਜਿਆਂ ਤੱਕ ਪਹੁੰਚਦਾ। ਸੋ ਇਹਨਾਂ ਨਾਲ ਅੱਜ ਦੀ ਗੱਲਬਾਤ ਕਰਨੀ ਆ। अस्सलाम वालेकुम राणा साहब। वालेकुम अस्सलाम सर। राणा साहब बहुत शुक्रिया ਪਹਿਲਾਂ ਤੁਸੀਂ ਸਾਨੂੰ ਟਾਈਮ ਦਿੱਤਾ ਸਰ। ਥੈਂਕ ਯੂ ਸਰ, ਗੱਲਬਾਤ ਰੱਖਣ ਦਾ। ਥੈਂਕ ਯੂ ਸਰ। ਮੈਂ ਪਹਿਲੇ ਦੱਸ ਹੀ ਰਿਹਾ ਸਾਂ ਕਿ ਸਾਡੇ ਪ੍ਰੋਗਰਾਮ ਜਿਹੜੇ ਨੇ ਉਹ ਕੋਈ 50 ਤੋਂ 60% ਲੋਕ ਜਿਹੜੇ ਨੇ ਸਾਡੇ ਸਰਦਾਰ ਵੀਰ ਨੇ, ਉਹ ਇੰਡੀਆ ਹੋਣ, ਕੈਨੇਡਾ ਬੈਠੇ, ਅਮਰੀਕਾ, ਆਸਟ੍ਰੇਲੀਆ, ਸਾਰਿਆਂ ਦੀਆਂ ਫਰਮਾਇਸ਼ਾਂ ਹੁੰਦੀਆਂ ਕਿ ਰਾਣਾ ਸਾਹਿਬ ਨਾਲ ਜ਼ਰੂਰ ਗੱਲਬਾਤ ਹੋਣੀ ਚਾਹੀਦੀ। ਜੀ ਸ਼ੁਕਰੀਆ ਸ਼ੁਕਰੀਆ। ਸੋ ਸਾਡਾ ਥੀਮ ਹੀ ਬਿਲਕੁਲ ਪੰਜਾਬੀ ਜ਼ੁਬਾਨ ਨੂੰ ਲੈ ਕੇ। ਮੈਂ ਪਹਿਲਾਂ ਤਾਂ ਇਹ ਪੁੱਛਾਂਗਾ ਵੀ ਜਿਸ ਤਰ੍ਹਾਂ ਪਾਕਿਸਤਾਨ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਸਮਝਿਆ ਜਾਂਦਾ ਵੀ ਪੰਜਾਬੀ ਜ਼ੁਬਾਨ ਇੰਡਸਟਰੀ ਦੇ ਵਿੱਚ, ਇੰਡਸਟਰੀ ਆਪਾਂ ਕਹਿ ਲਈਏ, ਮੀਡੀਆ ਨਾਲ ਜੁੜੇ ਆਪਾਂ, ਇੰਡਸਟਰੀ ਹੋ ਗਈ। ਥੋੜ੍ਹੀ ਜਿਹੀ ਮੁਸ਼ਕਿਲਾਂ ਵੀ ਆਈਆਂ ਪਾਕਿਸਤਾਨ ਦੇ ਵਿੱਚ, ਆਡੀਅנס ਜਿਹੜੀ ਉਹ ਪੰਜਾਬੀ ਨੂੰ ਵੇਖਦੀ ਹੈ ਜਾਂ ਨਹੀਂ ਵੇਖਦੀ? ਜਿਵੇਂ ਤੁਹਾਡੇ ਪ੍ਰੋਗਰਾਮ ਚੱਲ ਰਹੇ, ਪ੍ਰੋਗਰਾਮ ਦੀ ਹਾਈਪ ਤਾਂ ਬੜੀ ਹੁਣ ਪੰਜਾਬੀ ਜ਼ੁਬਾਨ ਨੂੰ ਲੈ ਕੇ। ਹਾਂ ਨਹੀਂ, ਮੈਨੂੰ ਤਾਂ ਕੋਈ ਮੁਸ਼ਕਿਲ ਨਹੀਂ ਹੋਈ ਬਿਲਕੁਲ ਵੀ। ਦੂਸਰਾ ਇਹ ਕਿ ਉਹ ਜਿਹੜੇ ਨਕਾਦ ਨੇ, ਨਕਾਦਾਂ ਦੀ ਮੇਰੇ ਤੱਕ ਪਹੁੰਚ ਨਹੀਂ ਹੈ। ਦੂਸਰਾ ਉਹ ਅੱਲਾ ਨੇ ਪਰਵਾਜ਼ ਐਡੀ ਉੱਚੀ ਰੱਖੀ ਕਿ ਨਕਾਦ ਨਕੂਦ ਥੱਲੇ ਬੈਠੇ ਨੇ ਸਾਰੇ। ਮੈਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਹੈਗੀ, ਮੈਨੂੰ ਉਹਨਾਂ ਦੀ ਕੋਈ ਟੈਨਸ਼ਨ ਨਹੀਂ ਹੈਗੀ। ਇਹ ਜਿਹੜੇ ਵੁਸਤ ਤੇ ਪੰਜਾਬੀ ਥੋੜੀ ਤੇ ਇਹ ਉਹ ਮੇਰੇ ਵਾਸਤੇ ਕੁਛ ਵੀ ਨਹੀਂ ਹੈਗੇ। ਉਹ ਜਿਹੜੇ ਨਾ ਬੇਜਾ ਤਨਕੀਦ, मतलब कि एक मिठी खूबसूरत जुबान है, मतलब कि दुनिया च कोई ऐसी ਜ਼ਬਾਨ ਹੀ ਨਹੀਂ ਬਣੀ ਜਿਹਦੇ 'ਚ ਇੰਨਾ ਅੱਛਾ ਫਨ ਕੀਤਾ ਜਾ ਸਕੇ, ਜਿਹ 'ਚ ਕਰੋੜ ਕੇ ਜੁਗਤ ਕਰੀਏ, ਜਿਹ 'ਚ ਕਰੋੜ ਕੇ ਗਾਲ ਕੱਢੀਏ। ਮਤਲਬ ਕਿ ਦੁਨੀਆ 'ਚ ਕਿਸੇ ਜ਼ਬਾਨ 'ਚ ਗਾਲ ਕੱਢਣ ਦਾ ਇੰਨਾ ਮਜ਼ਾ ਹੀ ਨਹੀਂ ਹੁੰਦਾ ਜਿੰਨਾ ਪੰਜਾਬੀ 'ਚ ਹੁੰਦਾ। ਅੱਛਾ, ਪੰਜਾਬੀ ਦੀ ਨਾਲ ਸਭ ਗੱਲ ਕਰਨੇ ਆ ਵੀ ਜਿਵੇਂ ਸਾਡੇ ਬੱਚੇ ਹੁਣ ਸਕੂਲਾਂ 'ਚ ਜਾਂਦੇ ਆ ਤੇ ਉਹ ਵੇਖੋ ਵੇਖੀ ਸਾਰੇ ਆਉਂਦੇ ਵੀ ਉਹ ਉਰਦੂ ਬੋਲਣੀ ਚਾਹੀਦੀ ਹੈ। ਸਾਡੇ ਮਾਂ ਪਿਓ, ਸਾਡੇ ਵੱਡੇ ਜਿਹੜੇ ਤੇ ਪੰਜਾਬੀ ਬੋਲਦੇ, ਜਦੋਂ ਇੱਕ ਮੈਂ ਗੱਲ ਕਰਦੇ ਹੁੰਦਾ ਵੀ ਡਾਕਟਰ ਕੋਲ ਜਾਣ ਤੇ ਆਪਣਾ ਕੋਈ ਮਰਜ਼ ਦੱਸਣਾ ਹੋਵੇ, ਉਹ ਸਾਡੇ ਬਾਬੇ ਤੇ ਦੱਸ ਹੀ ਨਹੀਂ ਸਕਦੇ ਵੀ ਮੇਰੇ ਢਿੱਡ 'ਚ ਕੀ ਗੱਲ ਹੈ, ਉਹ ਉਰਦੂ 'ਚ ਕਿਵੇਂ ਦੱਸਣਗੇ? ਜਿੰਨੀ ਦੇਰ ਤੱਕ ਆਪਣੀ ਜ਼ੁਬਾਨ ਨਾ ਹੋਵੇ, ਆਪਣੀ ਜ਼ੁਬਾਨ 'ਚ ਖੁੱਲ੍ਹ ਕੇ ਉਹ ਗੱਲ ਹੀ ਨਹੀਂ ਦੱਸੀ ਜਾਂਦੀ, ਉਹ ਐਕਸਪ੍ਰੈਸ਼ਨ ਨਹੀਂ ਦੱਸੇ ਜਾ ਸਕਦੇ। ਹਾਂ, ਉਹ ਅਸਲ 'ਚ ਬਹੁਤ ਅਰਸਾ ਗੁਲਾਮੀ 'ਚ ਕੱਢ ਲਿਆ ਨਾ ਜੀ, ਅਤੇ ਉਹ ਜਿਹੜਾ ਗੁਲਾਮ ਹੁੰਦਾ ਉਹਦੇ ਝਾਕੇ ਨਹੀਂ ਨਾ ਲੱਗਦੇ। ਉਹ ਫਿਰ ਇਹ ਆ ਕਿ ਜਿਵੇਂ ਉਹਨੂੰ ਥੋੜ੍ਹੀ ਜਿਹੀ ਸਹੂਲਤ ਮਿਲਦੀ ਨਾ, ਉਹ ਜ਼ਿਆਦਾ ਬਣਨ ਸੰਵਰਨ ਦੀ ਕੋਸ਼ਿਸ਼ ਕਰਦਾ ਹੈ। ਅਤੇ ਉਹਦੇ ਨਾਲ ਕੁਛ ਲੋਕ ਜਿਹੜੇ ਦੌੜ ਲਾ ਰਹੇ ਹੁੰਦੇ ਨਾ, ਅਤੇ ਉਹ ਐਵੇਂ ਠੁੱਡੇ ਖਾਂਦਾ ਉਹਨਾਂ ਦੇ ਨਾਲ ਭੱਜਣਾ ਚਾਹੁੰਦਾ, ਮਤਲਬ ਆਪਣਾ ਆਪ ਛੱਡ ਕੇ। ਮਤਲਬ ਕਿ ਸਾਡੇ ਕਿਸੇ ਨੇ ਕੰਨੀ ਗੱਲ ਪਾਤੀ ਕਿ ਆ ਜਿਹੜੇ ਜੀ ਮਤਲਬ ਕਿ 4 ਫਿਕਰੇ ਅੰਗਰੇਜ਼ੀ ਦੇ ਹੁੰਦੇ ਤਾਂ ਬੰਦਾ ਬਹੁਤ ਅੱਛਾ ਹੈ ਜੀ, ਜਾਂ ਬਹੁਤ ਸਮਝਦਾਰ ਹੈ, ਜਾਂ ਬਹੁਤ ਪੜ੍ਹਿਆ ਲਿਖਿਆ। ਉਹ ਲੇਕਿਨ ਜਿਨ੍ਹਾਂ ਨੂੰ
ਥੋੜੀ ਬਹੁਤ ਰੱਬ ਨੇ ਦਿੱਤੀ ਆ ਉਹ ਮਤਲਬ ਉਹਨਾਂ ਵਾਸਤੇ ਇਹ ਗੱਲ ਜਿਹੜੀ ਹੈ ਇਹ ਕੋਈ ਅਹਿਮੀਅਤ ਨਹੀਂ ਰੱਖਦੀ ਕਿ ਮਤਲਬ ਜ਼ਬਾਨਾਂ ਨੇ ਸਾਰੀਆਂ ਇਹਨਾਂ ਨਾਲ ਕੀ ਫਰਕ ਪੈਂਦਾ ਹੈ ਕਿ ਯਾਰ ਤੂੰ ਅਗਰ ਤੁਸੀਂ ਇੱਕ ਇੰਜੀਨੀਅਰ ਹੋ ਮਤਲਬ ਇੱਕ ਡਾਕਟਰ ਹੋ ਤੁਸੀਂ ਤੂੰ ਇਨਸਾਨੀ ਬੋਡੀ ਜਿਹੜੀ ਹੈ ਉਹਨੂੰ ਤੁਸੀਂ ਟਰੀਟ ਕਰਦੇ ਹੋ ਤੇ ਭਾਵੇਂ ਨਾ ਉੱਥੇ ਇੱਕ ਹੱਥ ਲਪੇਟ ਕੇ ਵੀ ਬੈਠਾ ਹੈ ਜਿਹੜਾ ਗੱਡੀ ਦੇ ਥੱਲੇ ਵੜਿਆ ਹੈ ਉਹ ਵੀ ਡਾਕਟਰ ਹੀ ਹੈ ਉਸ ਤੋਂ ਵੱਡਾ ਕਿਹੜਾ ਡਾਕਟਰ ਜੇ ਤੁਸੀਂ ਐਡੇ ਵੱਡੇ ਡਾਕਟਰਾਂ ਦਾ ਘਰੇ ਠੀਕ ਕਰ ਲਿਆ ਕਰੋ ਉਹਦੀ ਵੀ ਉਨੀ ਇੱਜ਼ਤ ਉਹਦੀ ਵੀ ਉਨੀ ਇੱਜ਼ਤ ਸਭ ਦਾ ਇੱਕੋ ਜਿਹਾ ਮਾਮਲਾ ਹੈ ਕੋਈ ਉੱਤੇ ਨਹੀਂ ਕੋਈ ਥੱਲੇ ਨਹੀਂ ਹਰ ਬੰਦਾ ਆਪਣੇ ਹਿਸਾਬ 'ਚ ਮਤਲਬ ਕਿ ਠੀਕ ਹੈ ਜ਼ਬਰਦਸਤ ਹੈ ਤੇ ਉਹ ਕੰਪਲੈਕਸ ਹੈ ਇੱਕ ਉਹਦੇ 'ਚ ਨਹੀਂ ਪੈਣਾ ਚਾਹੀਦਾ ਲੇਕਿਨ ਉਹ ਅਸਲ 'ਚ ਨਾ ਉਹ ਲੋੜ ਸਾਡੇ ਜਿਹੜੇ ਨਿਆਣਾ ਜੰਮਦਾ ਤੇ ਨਿਆਣੇ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਉਹ ਮਾਂ ਕਹਿ ਕੇ ਥੱਪੜ ਮਾਰ ਕੇ ਕਿ ਖਬਰਦਾਰ ਪੰਜਾਬੀ ਬੋਲੀ ਤੋਂ ਮਤਲਬ ਮਾਂ ਨੂੰ ਹੀ ਅਕਲ ਨਹੀਂ ਹੈਗੀ ਪਿਓ ਨੂੰ ਅਕਲ ਨਹੀਂ ਹੈਗੀ ਉਹ ਸਮਝਦਾ ਜੇ ਮੇਰੇ ਨਿਆਣੇ ਨੇ ਜੇ ਮਾਂ ਪਿਓ ਜਿਹੜੇ ਉਹ ਪੰਜਾਬੀ ਬੋਲੀ ਜਾਣੀ ਆ ਨਿਆਣਿਆਂ ਨੂੰ ਕਹਿਣਾ ਉਰਦੂ ਬੋਲੋ ਹਾਂ ਇਨਸਲਟ ਫੀਲ ਕਰਦੇ ਨਾ ਕਿ ਅਗਰ ਕਿਤੇ ਪ੍ਰਾਹੁਣੇ ਜਾ ਕੇ ਨਿਆਣੇ ਨੇ ਪੰਜਾਬੀ 'ਚ ਕਹਿ ਦਿੱਤਾ ਨਾ ਕਿ ਅਮੀ ਮੈਂ ਚੀਜ਼ੀ ਖਾਣੀ ਹੈ ਤੇ ਉਹਨੇ ਕਹਿਤਾ ਸ਼ਟ ਅਪ चीज़ ही खानी है आपको नहीं दूंगी लेकर आप कहो मैंने स्टोर पे जाना है ਰਾਣਾ ਸਾਹਿਬ ਇੰਡਸਟਰੀ ਦੀ ਜੇ ਗੱਲ ਕਰੀਏ ਫਿਲਮ ਇੰਡਸਟਰੀ ਹੋ ਜਾਏ ਮਿਊਜ਼ਿਕ ਇੰਡਸਟਰੀ ਹੋ ਜਾਏ ਪੰਜਾਬ ਦੀ ਗੱਲ ਆਪਾਂ ਉਧਰ ਦੀ ਕਰ ਲਈਏ ਤੇ ਇੱਧਰ ਦੀ ਕਰ ਲਈਏ ਉਧਰ 2.5 ਤੋਂ 3 ਕਰੋੜ ਆਬਾਦੀ ਨਾ ਤੇ ਉਹਨਾਂ ਦੀ ਇੰਡਸਟਰੀ ਦਾ ਹਿਸਾਬ ਲਾ ਲਈਏ ਤੇ ਆਪਣੇ ਪਾਸੇ ਕੋਈ 12-13 ਕਰੋੜ ਇਹਦੇ ਵਿੱਚ ਮੇਰਾ ਖਿਆਲ ਹੈ ਵੀ ਸਪੇਸ ਬਹੁਤ ਜ਼ਿਆਦਾ ਵਾ ਸਾਡੇ ਕੋਲ ਅਸੀਂ ਅਗਰ ਉਹ ਇਸ ਇੰਡਸਟਰੀ ਨੂੰ ਆਪਣੇ ਡਰਾਮਾਸ ਦੀ ਸ਼ਕਲ 'ਚ ਫਿਲਮ ਦੀ ਸ਼ਕਲ 'ਚ ਮਿਊਜ਼ਿਕ ਦੀ ਸ਼ਕਲ 'ਚ ਕਾਮੇਡੀ ਦੀ ਸ਼ਕਲ 'ਚ ਉਹਨੂੰ ਉੱਤੇ ਲਿਆਉਣਾ ਚਾਹੀਏ ਤੇ ਮੇਰਾ ਖਿਆਲ ਹੈ ਉਹਨਾਂ ਨਾਲੋਂ ਜ਼ਿਆਦਾ ਹਾਈਪ ਸਾਡੀ ਹੋ ਸਕਦੀ ਹਾਂ ਉਹਦੇ 'ਚ ਜਿਹੜਾ ਮੈਨੂੰ ਡਿਫਰੈਂਸ ਨਜ਼ਰ ਆਉਂਦਾ ਨਾ ਦੇਖੋ ਤਾਲੀਮ ਦਾ ਬੜਾ ਕਿਰਦਾਰ ਹੈ ਤੁਹਾਡਾ ਵਿਜ਼ਨ ਜਿਹੜਾ ਹੈ ਨਾ ਅਸਲ 'ਚ ਜਿਹੜਾ ਰਾਈਟਰ ਹੈ ਨਾ ਜਿਹੜਾ ਡਾਇਰੈਕਟਰ ਹੈ ਉਹ ਪ੍ਰੋਡਿਊਸਰ ਦਾ ਨਾ ਮੁਹਤਾਜ ਹੈ ਇੱਕ ਬੰਦਾ ਪਤਾ ਹੈ ਉਹ ਬੈਗ ਅੱਗੇ ਰੱਖ ਕੇ ਬੈਠਾ ਆ ਉਹਨੇ ਕਿਹਾ ਫਲਾਨੀ ਕੁੜੀ ਪਾਉਣੀ ਹੈ ਉਹਨੇ ਉਹੀ ਕੁੜੀ ਪਾ ਲਈ ਡਾਇਰੈਕਟਰ ਨੇ ਕਿਹਾ ਯਾਰ ਮੇਰਾ ਇੱਥੇ 40,000 ਬਣਨ ਡਿਆ 3 ਦਿਨਾਂ ਦਾ ਇਹ ਬਣਨ ਦਿਓ ਇਹ ਸਿੱਧਾ ਕਰੋ ਇਹ ਜਿਹੜੀ ਕਹਿੰਦਾ ਉਹੀ ਕੁੜੀ ਪਾ ਦਿਓ ਅੱਛਾ ਜਦੋਂ ਪ੍ਰੋਡਿਊਸਰ ਪੈਸਾ ਆਪਣੇ ਕਿਸੇ ਮਫਾਦ ਵਾਸਤੇ ਨਹੀਂ ਲਾ ਰਿਹਾ ਪ੍ਰੋਡਿਊਸਰ ਆਸੇ ਪਾਸਿਓਂ ਉਹਦੇ ਕੋ ਮਤਲਬ ਕਿ ਹਰਾਮ ਦਾ ਕੋਈ ਐਸਾ ਪੈਸਾ ਨਹੀਂ ਹੈਗਾ ਕਿ ਉਹਨੂੰ ਆਰਾਮ ਨਾਲ ਲੱਭਾ ਕਿ ਯਾਰ 2-4 ਕਰੋੜ ਹੈਗਾ ਚਲੋ ਮੌਜਾਂ ਕਰਦੇ ਚੱਲ ਕੇ ਇੱਕ ਫਿਲਮ ਬਣਾਉਂਦੇ ਜਾਂ ਡਰਾਮਾ ਲਾਉਂਦੇ ਵਾਹਵਾ ਤਰ੍ਹਾਂ ਸ਼ੂਗਰ ਲੱਗਾ ਰਹਿੰਦਾ ਐਵੇਂ ਨਾਲ ਉੱਥੇ 2 ਡਾਲੇ ਡੂਲੇ ਸੱਦ ਕੇ ਨਾ ਤੇ 5-7 ਦੋਸਤ ਹੀ ਬਣਾ ਲਿਆ ਕਰ ਰਹੇ ਆਪਾਂ ਹੀ ਕਰ ਰਹੇ ਹਾਂ ਤਾਂ ਉਹ ਵੀ ਇਸੇ ਚੱਕਰ 'ਚ ਹੀ ਉੱਥੇ ਆਏ ਹੋਏ ਆ ਮਤਲਬ ਪਤਾ ਨਹੀਂ ਇਸੇ ਵਾਸਤੇ ਪਿਛਲਾ ਜਿਹੜਾ ਟੈਨਿਓਰ ਹੈ ਤਬਾਹ ਹੋਇਆ ਕਿ ਲੋਕ ਉਹ ਆਏ ਜਿਨ੍ਹਾਂ ਨੂੰ ਫਿਲਮ ਦਾ ਪਤਾ ਨਹੀਂ ਲੇਕਿਨ ਪੈਸਾ ਸੀਗਾ ਉਹਨਾਂ ਕੋਲ ਤੇ ਜਿਹੜੇ ਲੋਕ ਉਹਨਾਂ ਨੇ ਯੂਜ਼ ਕੀਤੇ ਉਹਨਾਂ ਵਿਚਾਰਿਆਂ ਦਾ ਕੰਮ ਉਹ ਸੀਗਾ ਉਹਨਾਂ ਨੇ ਕਿਹਾ ਕਿ ਹੋ ਕਿਆ ਬਾਤ ਹੈ ਸਰ ਇਹ ਹਿੱਟ ਹੀ ਹਿੱਟ ਹੈ ਉਹਨੇ ਕਿਹਾ ਜੀ ਆ ਇਧਰੋਂ ਘੋੜੇ ਲੈ ਆਓ ਐ ਨੂੰ ਦੜਾ ਦਿਓ ਬਸ ਉਹਨੇ ਕਿਹਾ ਜੀ ਦੜਾ ਪਤਾ ਵੀ ਨਹੀਂ ਇੱਕ ਪੋਸਟਰ ਵੇਖਿਆ ਫਿਲਮ ਦਾ ਤੇ ਉਹਦੇ ਵਿੱਚ ਉਹਨੇ ਗਨ ਫੜੀ ਹੋਵੇ AK-47 ਤੇ ਗਾਤਰਾ ਉਹਦੇ ਚ ਕਾਰਤੂਸ ਪਾਏ ਤੇ ਉਹ ਸਿਰਫ ਵਜ੍ਹਾ ਕੀ ਹੋ ਗਈ ਕਿ ਉਹ ਵਜ੍ਹਾ ਭਲਾ ਕੀ ਹੈ ਉਹ ਵਜ੍ਹਾ ਇਹ ਹੈ ਕਿ ਉਹ ਪ੍ਰੋਡਿਊਸਰ ਕੋਲ ਉਹ ਨਹੀਂ ਆਹੀ ਸੋਹਣਾ ਲੱਗਦਾ ਤੈਨੂੰ ਉਹ ਨਹੀਂ ਥੋੜੀ ਲੱਗਦੇ ਅੱਛਾ ਵਾਜਾ ਨਜ਼ਰ ਆਉਂਦਾ ਕਾਰਤੂਸ ਹੁਣ ਜਿਹੜਾ ਸੀਗਾ ਤੁਹਾਡਾ ਡਾਇਰੈਕਟਰ ਉਹ ਡਾਇਰੈਕਟਰ ਨੇ ਨਾ ਉਹਨੇ ਕਿਹਾ ਸਰ ਉਹ ਇਹ ਨਹੀਂ ਉਹ ਯਾਰ ਤੈਨੂੰ ਨਹੀਂ ਪਤਾ ਇਸ ਗੱਲ ਦਾ ਉਹਨੇ ਕਿਹਾ ਅੱਛਾ ਜੀ ਠੀਕ ਹੈ ਜੀ ਪੈਸੇ ਤੂੰ ਲਾਉਣੇ ਮੇਰੇ ਨਾ ਮਰ ਜਾਣ ਰਾਣਾ ਸਾਹਿਬ ਟਾਈਮ ਤੁਹਾਡੇ ਕੋਲ ਘੱਟ ਥੋੜਾ ਜਿਹਾ ਇਸ ਪ੍ਰੋਗਰਾਮ ਜਿਹੜੇ ਸਟਾਰਟ ਕੀਤੇ ਕਾਲਸ ਦੇ ਰਾਹੀਂ ਇਹ ਰੈਂਡਮਲੀ ਕਰਦੇ ਜਾਂ ਇੱਕ ਪ੍ਰੀ ਪਲਾਨ ਹੁੰਦਾ ਜਾਂ ਸਕ੍ਰਿਪਟਡ ਹੁੰਦਾ ਕਿਵੇਂ ਦੇਣ ਚ ਆਈਡੀਆ ਸਰ ਆਪਣੇ ਬੰਦੇ ਹੁੰਦੇ ਸਾਰੇ ਆਰਟਿਸਟ ਮੇਰੇ ਆਪਣੇ ਹਨ ਸਾਰੇ ਤੇ ਉਹ ਇਹ ਆ ਕਿ ਜਿਹੜੇ ਆਈਡੀਆ ਹੁੰਦਾ ਫਿਰ ਅਸੀਂ ਸਭ ਲੋਕ ਬਹਿ ਕੇ ਉਹਨੂੰ ਡਿਸਕਸ ਕਰਦੇ ਹਾਂ ਆਈਡੀਏ ਨੂੰ ਕਿ ਬਈ ਇੱਥੇ ਸਾਨੂੰ ਕਿੱਦਾਂ ਕੰਮ ਕਰਨਾ ਚਾਹੀਦਾ ਫਿਰ ਕੋਸ਼ਿਸ਼ ਇਹ ਕਰੀਦੀ ਹੈ ਕਿ ਫੀਲ ਜਿਹੜੀ ਹੈ ਉਹ ਓਰੀਜਨਲ ਰਵੇ ਅੱਛਾ ਉਹਦੀ ਇੱਕ ਵਜ੍ਹਾ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਮੈਂ ਕਿਸੇ ਆਮ ਬੰਦੇ ਨੂੰ ਫੋਨ ਚੁੱਕ ਕੇ ਨਹੀਂ ਕਰ ਸਕਦਾ ਅਗਲਾ ਬੰਦਾ ਕਿਸ ਹਾਲਾਤ 'ਚ ਬੈਠਾ ਆ ਕਿਸ ਟੈਨਸ਼ਨ 'ਚ ਬੈਠਾ ਆ ਜਾਂ ਕੀ ਮਾਮਲਾ ਚੱਲ ਰਹੇ ਉਹਦੇ ਉਹ ਘਰ 'ਚ ਹੈ ਉਹ ਕਿਸੇ ਪਰੇਸ਼ਾਨੀ 'ਚ ਹੈ ਮੈਂ ਕਿੱਦਾਂ ਫੋਨ ਕਰ ਸਕਦਾ ਯਾਰ ਮੈਂ ਕਿਸੇ ਬੰਦੇ ਨੂੰ ਕਿਉਂ ਡਿਸਟਰਬ ਕਰਾਂਗਾ ਉਹ ਮਰੀਜ਼ ਹੈ परेशान है मैं मजीद उन्होंने क्यों परेशान करांगा मेरा तो काम खुशियां वंडना है ना जी बहुत सारे लोग मैंने कमेंट कर दिया आप ओरिजिनल कॉल किया करें कैसे भाई ओरिजिनल कॉल हो कैसे सकती है मुमकिन नहीं है भाई
ਮਤਲਬ ਕਿ ਤੁਸੀਂ ਇੱਕ ਬੰਦੇ ਨੂੰ ਕਾਲ ਮਿਲਾ ਰਹੇ ਹੋ, ਤੁਸੀਂ ਉਹਨੂੰ ਕਿਹਾ ਜੀ ਹਾਂਜੀ ਫਲਾਣੇ ਗੱਲ ਕਰ ਰਹੇ ਹੋ, ਜਾਂ ਤੇ ਉਹ ਬੰਦਾ ਫੋਨ ਬੰਦ ਕਰੇਗਾ ਜਾਂ ਬਦਤਮੀਜ਼ੀ ਕਰੇਗਾ, ਤੀਸਰਾ ਰਾਹ ਤਾਂ ਨਹੀਂ ਨਾ ਹੈਗਾ ਤੁਹਾਡੇ ਕੋਲ ਜੀ ਕੋਈ ਵੀ ਇਸ ਵਾਰ। ਅੱਛਾ, ਦੂਸਰੀ ਗੱਲ, ਇੱਕ ਜਿਹੜੀ ਹੋਰ ਬਹੁਤ, ਇੱਕ ਆਮ ਆਦਮੀ ਕਦੋਂ ਇੱਕ ਆਰਟਿਸਟ ਤਰ੍ਹਾਂ ਰਿਐਕਟ ਕਰਕੇ ਓਡੀ ਵੱਡੀ ਗੱਲ ਕਰੇਗਾ? ਓਡੀ ਲੰਬੀ ਗੱਲ ਕਰੇ, ਓਡੀ ਲੰਬੀ, ਜਿੰਨੀ ਲੋਕ ਸੁਣਨਾ ਚਾਹੁੰਦੇ ਨੇ। ਸਰ ਫਿਕਰਾ ਆ, ਮੈਂ ਇੱਕ ਫਿਕਰਾ ਕਿਹਾ ਹੈ, ਤੇ ਤੁਸੀਂ ਅਗਰ ਕਾਲ ਸੁਣ ਕੇ ਦੇਖੋ ਗੌਰ ਨਾਲ, ਤੇ ਮੇਰਾ ਕੰਮ ਕਾਲ ਦੇ ਵਿੱਚ 20% ਹੈ, 80% ਜਿਹੜਾ ਲਾਫਟਰ ਹੈ ਉਹ ਉਸ ਬੰਦੇ ਦਾ ਆ, ਉਸ ਆਰਟਿਸਟ ਨੂੰ ਉਹਦੀ ਦਾਦ ਹੈ ਜਿਹੜਾ ਪਰਫਾਰਮ ਕਰ ਰਿਹਾ, ਜਿਹੜੀ ਮੇਰੀ ਬਾਲ ਤੇ ਜਿਹੜਾ ਸਿਕਸਰ ਮਾਰ ਰਿਹਾ, ਅਸਲ 'ਚ ਉਹਦਾ ਕੰਮ ਹੈ ਨਾ। ਮੇਰਾ ਤਾਂ ਕੰਮ ਹੀ ਕੋਈ ਨਹੀਂ, ਮੈਂ ਤੇ ਸਿਰਫ ਇਸ ਵਾਸਤੇ ਮੇਰਾ ਨਾਂ ਹੋ ਗਿਆ ਕਿ ਮੈਂ ਸਕਰੀਨ ਅੱਗੇ ਜ਼ਰਾ ਨਜ਼ਰ ਆਉਣ ਲੱਗ ਪਿਆ, ਤੇ ਲੇਕਿਨ ਜ਼ਰਾ ਜਿਹਾ ਗੌਰ ਕੀਤਾ ਜਾਵੇ ਤੇ ਅਸਲ 'ਚ ਉਹਨਾਂ ਆਰਟਿਸਟਾਂ ਦਾ ਕੰਮ ਆ। ਤੇ ਆਮ ਜਿਹੜਾ ਆਦਮੀ ਹੈ ਉਹਨੂੰ ਮੈਂ ਗੱਲ ਕਵਾਂਗਾ, ਉਹ ਕਦੋਂ ਅੱਛਾ ਰਿਐਕਟ ਕਰੇਗਾ ਤੇ ਕਦੋਂ ਹਾਸਾ ਆਏਗਾ। ਮਤਲਬ ਥੋੜੀ ਜੀ ਲੋਕ ਜਜ਼ਬਾਤ 'ਚ ਮੈਨੂੰ ਗੱਲ ਕਹਿੰਦੇ ਅਸਲ ਕਾਲਾਂ ਕਰਨੀਆਂ ਚਾਹੀਦੀਆਂ, ਅਸਲ ਕਾਲਾਂ ਕਿੱਦਾਂ ਹੋ ਸਕਦੀਆਂ ਨੇ, ਉਹ 'ਚ ਲਾਫਟਰ ਮੈਂ ਕਿੱਥੋਂ ਲੈ ਕੇ ਆਣਾ ਹੈ? ਉਹ ਮੈਂ ਤੁਹਾਨੂੰ ਮੈਂ ਕਾਲ ਕਰਤੀ, ਲਾਫਟਰ ਨਹੀਂ ਹੁੰਦੇ ਨਾ, ਕੋਈ ਡਾਂਗਾ ਲੈ ਕੇ ਆ ਜਾਏ, ਡਾਂਗਾ ਲੈ ਕੇ ਆ ਜਾਣ ਅਗਲੇ ਉੱਥੇ, ਫਿਰ ਮੈਂ ਕੀ ਕਰਨਾ? ਅੱਛਾ ਰਾਣਾ ਸਾਹਿਬ, ਬਹੁਤ ਸਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਆਪਣੇ ਸਰਦਾਰ ਭਾਈ ਵੀ ਨੇ ਆਪਣੇ ਚੈਨਲ ਦੇ ਨਾਲ ਜੁੜੇ ਜੀ, ਉਹ ਤੁਹਾਡੇ ਵਾਸਤੇ ਬੜੀਆਂ ਨੇਕ ਖੁਆਇਸ਼ਾਂ ਉਹਨਾਂ ਦੀਆਂ। ਸਰ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਜਿੰਨੀਆਂ ਮੁਹੱਬਤਾਂ ਤੁਸੀਂ ਮੈਨੂੰ ਦਿੰਦੇ ਹੋ ਉਹਦਾ ਬਹੁਤ ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖਣ, ਜਿਉਂਦੇ ਵਸਦੇ ਰਹੋ, ਤੁਹਾਡੇ ਵਿਹੜੇ ਖੁਸ਼ੀਆਂ ਨਾਲ ਭਰੇ ਰਹਿਣ। ਸਰ ਇੱਕ ਬਿਲਕੁਲ ਉਸ ਆਵਾਜ਼ 'ਚ ਜਿਸ ਤੇ ਤੁਸੀਂ ਕਾਲ ਕਰਦੇ ਜੇ, ਇੱਕ ਜਿਹੜਾ ਤੁਹਾਨੂੰ ਆਪਣੀ ਆਵਾਜ਼ 'ਚ ਕੋਈ ਵਧੀਆ ਲੱਗਦਾ, ਉਹ ਇੱਕ ਜ਼ਰੂਰ ਸ਼ੇਅਰ ਕਰ ਦਿਓ। ਅੱਛਾ, ਉਹ ਮੈਨੂੰ ਮੈਂ ਉਹ ਇੱਕ ਸਟਾਰ ਲੈਣਾ ਹੁੰਦਾ ਕਿ ਉਹ ਜਿੱਥੇ ਜਾਣਾ ਨਾ, ਉਹ ਲੋਕਾਂ ਨੂੰ ਇਹੀ ਗੱਲ ਅੱਛੀ ਲੱਗਦੀ ਹੈ ਕਿ ਤੁਸੀਂ ਕਹਿੰਦੇ ਜੀ ਰਾਣਾ ਇਜਾਜ਼ ਗੱਲ ਕਰ ਰਿਹਾ ਭਾਈ ਜੀ, ਉਹ ਹੀ ਨਾ ਉਹ ਚੀਜ਼, ਉਹ ਫਲੋ ਬਣਦਾ, ਉਹ ਫਲੋ ਬਣਦਾ ਜਾਂਦਾ ਹੈ। ਫਿਰ ਇੱਕ ਛੋਟੀ ਜੀ ਉਹ ਕਾਲ ਦਾ ਥੋੜਾ ਜਿਹਾ ਜ਼ਰੂਰ। ਅੱਛਾ, ਕਾਲ ਦਾ ਤੁਸੀਂ ਗੱਲ ਕਰ ਲਓ ਫਿਰ ਅੱਗੇ। ਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਰਾਣਾ ਇਜਾਜ਼ ਗੱਲ ਕਰ ਰਹੇ ਹਾਂ ਜੀ। ਕੌਣ ਰਾਣਾ ਇਜਾਜ਼? ਤੁਸੀਂ ਕਸਾਈ ਹੋ ਨਾ ਜੀ? ਹਾਂਜੀ ਹਾਂਜੀ ਹਾਂਜੀ। ਕਸਾਈਆਂ ਦਾ ਕੰਮ ਆਪਣਾ ਜੀ? ਹਾਂਜੀ, ਕਸਾਈਆਂ ਦਾ। ਅੱਛਾ ਅੱਛਾ, ਇਹ ਆਪਣੀ ਦੁਕਾਨ ਭਲਾ ਕਿੱਥੇ ਹੈ ਜੀ? ਦੁਕਾਨ ਮੇਰੀ ਬਿਲਕੁਲ ਹੀ ਹੈਗੀ ਆ, ਕਚਹਿਰੀ ਬਾਜ਼ਾਰ ਤੋਂ ਨਿਕਲੋ ਤੇ ਖੱਬੇ ਜਾਓ, ਥੋੜਾ ਸੱਜੇ ਹੋ, ਸਿੱਧੇ ਪਾਸੇ। ਅੱਛਾ ਅੱਛਾ ਅੱਛਾ, ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ। ਤੇ ਮੈਨੂੰ ਨਾ ਗੋਸ਼ਤ ਚਾਹੀਦਾ ਹੈ, ਤੇ ਕੱਟਾ ਆਪਣਾ ਬਿਲਕੁਲ ਕੱਟਾ ਕਰਦੇ ਹੋ ਤੁਸੀਂ ਕਿ ਮਤਲਬ ਵੈੜਾ ਵੂੜਾ ਕੀ ਕਰਦੇ ਹੋ ਤੁਸੀਂ? ਕੱਟਾ ਵੀ ਕਰ ਲਈਦਾ, ਵੈੜਾ ਵੀ ਕਰ ਲਈਦਾ, ਕੋਈ ਮੱਝ ਲੱਭ ਜੇ ਬੁੱਢੀ ਉਹ ਵੀ ਕਰ ਲਈਦੀ। ਅੱਛਾ ਅੱਛਾ, ਸਹੀ ਹੈ ਸਹੀ ਹੈ। ਤੇ ਇਹ ਆ ਕਿ ਕੱਲ ਨੂੰ ਨਾ ਮੈਂ ਤੁਹਾਡੇ ਕੋਲ ਚੱਕਰ ਲਾਉਂਗਾ, ਤੇ ਕਿੰਨੇ ਕੱਟੇ ਰੋਜ਼ ਦੇ ਕਰਦੇ ਆ? ਬਸ ਇਹ 2 ਕੱਟੇ ਕਰ ਲਈਦੇ। 2 ਕੱਟੇ, ਠੀਕ ਹੈ ਠੀਕ ਹੈ। ਮੈਨੂੰ ਗੋਸ਼ਤ ਚਾਹੀਦਾ ਤੁਹਾਡੇ ਕੋਲੋਂ, ਤੇ ਉਹ ਇਹ ਆ ਕਿ ਮੈਂ ਨਾ ਬਾਜ਼ ਰੱਖਿਆ ਹੈ ਇੱਕ, ਹਾਂਜੀ, ਤੇ ਉਹਦੇ ਵਾਸਤੇ ਗੋਸ਼ਤ ਚਾਹੀਦਾ ਹੋਣਾ ਮੈਨੂੰ ਰੋਜ਼ਾਨਾ 1 ਬੋਟੀ। 1 ਬੋਟੀ ਬਸ? ਤੇ ਕੱਟਾ ਪੁੱਛਣ ਤੁਸੀਂ ਕੱਟੇ ਕਿੰਨੇ ਕਰਦੇ ਜੀ? ਨਹੀਂ, ਉਹ ਕੱਟੇ ਦਾ ਹੀ ਚਾਹੀਦਾ ਨਾ ਅਸਲ 'ਚ, ਤਾਂ ਕੱਟੇ ਦਾ ਮੈਂ ਪੁੱਛਿਆ। ਤੇ ਉਹ ਤੁਸੀਂ ਮੁੰਡੇ ਨੂੰ ਕਿਆ ਕਰਨਾ 11 ਕੁ ਵਜੇ ਨਾ ਜੀ, ਹਾਂਜੀ, ਪਹੁੰਚਾ ਜਿਆ ਕਰੇ। ਹਾਂਜੀ। ਆਪਣੀ ਦੁਕਾਨ ਕਿੱਥੇ ਭਲਾ? ਕਚਹਿਰੀ ਬਾਜ਼ਾਰ ਦੇ ਬਾਹਰ ਸਿੱਧੇ ਹੋ। ਲਓ, ਇਹ ਕਿਹੜਾ ਕੰਮ ਆ ਤੁਹਾਡੀ? ਕਚਹਿਰੀ ਬਾਜ਼ਾਰ ਹੈ ਨਾ, ਸਾਡਾ ਆਵਾਗਤ ਘਰ ਆ। ਅੱਛਾ, ਆਵਾਗਤ। ਹਾਂਜੀ, ਆਵਾਗਤ 30-35 ਕਿਲੋਮੀਟਰ ਬਣਦਾ। ਹਾਂਜੀ। ਮੁੰਡੇ ਨੂੰ ਕਿਹਾ, ਬਸ ਉੱਥੋਂ ਬੋਟੀ ਚੁੱਕੀ ਉਹਨੇ, ਛਾਪਰਾਂ ਛੁਪਰਾਂ 'ਚ ਪੈਕ ਕੀਤੀ, ਮੋਟਰਸਾਈਕਲ ਤੇ ਬੈਠਾ ਤੇ ਆਰਾਮ ਨਾਲ ਆਪਣਾ ਗੋਸ਼ਤ ਫੜਾ ਕੇ ਸਾਨੂੰ। ਨਾ ਸਾਹਿਬ, ਉਹ ਪੈਟਰੋਲ ਉਹਦੇ ਨਾਲ ਬਹੁਤਾ ਲੱਗ ਜਾ ਕਰਨਾ। ਪੈਟਰੋਲ ਕਿੰਨਾ ਕੁ ਲੱਗਣਾ ਜੀ ਉੱਥੇ, ਉਹ ਕੋਈ ਮਸਲਾ ਨਹੀਂ ਹੋ ਸਕਦਾ। ਮੇਰਾ ਖਿਆਲ ਹੈ ਕਿ 20 ਦੀ ਬੋਟੀ ਹੋਣੀ ਹੈ। ਉਹ ਨਹੀਂ, ਤੁਸੀਂ ਰਿਆਇਤ ਤਾਂ ਕਰੋ ਨਾ, ਤੁਸੀਂ ਹੁਣ 20 ਰੁਪਏ ਦਾ ਨਹੀਂ ਨਾ, ਹੁਣ ਇਹ ਤਾਂ ਗੱਲ ਨਹੀਂ। 18 ਕਰ ਲਾਂਗੇ। ਹਾਂ, ਬਸ ਇਹ ਆ ਕਿ ਤੁਸੀਂ ਭੇਜੀ ਜਾਓ, ਸਾਲ ਬਾਅਦ ਇਨਸ਼ਾਅੱਲਾ ਸਾਲ ਬਾਅਦ ਤੁਹਾਨੂੰ ਪੇਮੈਂਟ ਹੋਏਗੀ ਉਹਦੀ। ਪੂਰਾ ਹਿਸਾਬ ਕਿਤਾਬ ਤੁਸੀਂ ਕਾਪੀ ਪੈਨਸਲ ਇੱਕ ਲੈ ਲਓ ਤੇ ਲਿਖੀ ਜਾਣਾ ਜੀ ਰੋਜ਼। ਠੀਕ, ਰੋਜ਼ ਲਿਖੀ ਜਾਣਾ। ਹਾਂਜੀ, ਸਾਲ ਬਾਅਦ ਪੇਮੈਂਟ ਹੋ। ਹਾਂਜੀ। ਤਾਂ ਰਾਣਾ ਸਾਹਿਬ, ਜੋ ਕੱਟਾ ਜਿਹੜਾ ਉਹ ਸਾਲ 'ਚ ਨਾ ਮੁੱਕਾ ਤੇ ਫਿਰ ਕੀ ਕਰੋਗੇ? ਅੱਛਾ, ਇਹ ਵੀ ਹੋ ਸਕਦਾ ਤੁਸੀਂ ਵੈਸੇ ਕੱਟਾ ਹੀ ਮੈਨੂੰ 5-6 ਦੇ ਦਿਓ। ਰਾਣਾ ਸਾਹਿਬ ਬਹੁਤ ਸ਼ੁਕਰੀਆ ਸਰ, ਥੈਂਕ ਯੂ ਰਾਣਾ ਸਰ। ਸਾਹਿਬ ਦੀ ਕਾਲਸ ਜਿਹੜੀਆਂ ਹੁੰਦੀਆਂ ਨੇ ਉਹਦਾ ਮਜ਼ਾ ਲੈਣ ਦੀ ਅਸੀਂ ਕੋਸ਼ਿਸ਼ ਕੀਤੀ, ਲੇਕਿਨ ਮੈਂ ਉੱਥੇ ਪਹੁੰਚ ਨਹੀਂ ਸਕਦਾ, ਉਸ ਫਲੋ 'ਚ ਨਹੀਂ ਆ ਸਕਦਾ। ਨਹੀਂ ਸਰ, ਨਹੀਂ ਸਰ। ਫਲੋ 'ਚ ਨੇ। ਤੇ ਰਾਣਾ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਇਸ ਤਰ੍ਹਾਂ ਹੀ ਲੋਕਾਂ ਨੂੰ ਹਸਾਉਂਦੇ ਰਹੋ, ਜਿਉਂਦੇ ਰਹੋ ਆਪਣੀ ਮਾਂ ਬੋਲੀ ਪੰਜਾਬੀ ਦਾ ਜਿਹੜਾ ਵਾ ਰੁਤਬਾ, ਜਿਹੜਾ ਮੁਕਾਮ ਹੈ, ਵਾਹ ਵਾਹ, ਉਹ ਆਪਾਂ ਰਲ ਮਿਲ ਕੇ ਜ਼ਰੂਰ ਉੱਚਾ ਕਰਨਾ। ਤੇ ਆਪਣੀ ਇੰਡਸਟਰੀ ਜਿਹੜੀ ਉਹ ਮਿਊਜ਼ਿਕ ਇੰਡਸਟਰੀ ਹੋਵੇ, ਉਹ ਫਿਲਮ ਇੰਡਸਟਰੀ ਹੋਵੇ, ਸਾਡੀ ਕਾਮੇਡੀ ਇੰਡਸਟਰੀ ਹੋਵੇ, ਜੀ ਜੀ ਜੀ, ਬਿਲਕੁਲ ਇਹ ਨਹੀਂ ਹੈ ਵੀ ਅਸੀਂ ਵਲਗਰ ਗੱਲਾਂ ਕਰਕੇ ਜਾਂ ਵਲਗਰ ਫਿਲਮਾਂ ਬਣਾ ਕੇ ਇਹਨੂੰ ਉੱਤੇ ਲੈ ਕੇ ਆਉਣਾ ਵਾ। ਜਿਸ ਤਰ੍ਹਾਂ ਪੂਰੀ ਦੁਨੀਆ 'ਚ ਉਧਰਲੇ ਪੰਜਾਬ ਵਾਲੇ ਆਪਣੀ ਇੰਡਸਟਰੀ ਦਾ ਨਾਮ ਬਣਾਇਆ, ਅਸੀਂ ਵੀ ਕੋਸ਼ਿਸ਼ ਕਰਾਂਗੇ। ਸਾਡੇ ਕੋਲ ਸਪੇਸ ਬਹੁਤ ਸਾਰੀ ਹੈ, ਇਨਸ਼ਾਅੱਲਾ, ਕਰਨਾ ਹੋਵੇ ਸਹੀ। ਇਨਸ਼ਾਅੱਲਾ। ਬਹੁਤ ਸ਼ੁਕਰੀਆ। ਥੈਂਕ ਯੂ ਸਰ, ਥੈਂਕ ਯੂ ਜੀ।